ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਤਾਨ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आए ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਅੱਜ 12 ਜਨਵਰੀ 2018 30 ਪੋ ਨਾਨਕਸ਼ਾਹੀ ਸੰਮਤ 549 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਈਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, Facebook, Global CPN ਦੀ ਐਪ ਰਾਹੀਂ, TV 84 ਦੀ ਐਪ ਰਾਹੀਂ, ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਰਾਹੀਂ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਅਸੀਂ ਅੱਜ ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ, ਤੁਸੀਂ ਇਸ ਵੀਕ ਵਿੱਚ ਬਹੁਤ ਹੀ ਅਹਿਮ ਇਸ਼ੂ ਲੈ ਕੇ ਆਂਦੇ ਤੇ ਉਹਨਾਂ ਤੇ ਆਪਣੀਆਂ ਵਿਚਾਰਾਂ ਵੀ ਦਿੱਤੀਆਂ। ਅਸੀਂ ਚਾਹਾਂਗੇ ਅੱਜ ਕਿਹੜਾ ਅਹਿਮ ਇਸ਼ੂ ਹੈ ਤੇ ਉਸ ਉੱਪਰ ਤੁਹਾਡੀ ਕੀ ਵਿਚਾਰ ਚਰਚਾ? ਦੇਖੋ, ਅੱਜ ਇਸ਼ੂ ਜਿਹੜਾ ਇੰਨਾ ਅਹਿਮ ਹੈ ਕਿ ਉਸ ਬਾਰੇ ਈਵਨ ਉੱਥੋਂ ਦੇ ਮੀਡੀਆ ਨੇ ਵੀ ਹੈਡਲਾਈਨ ਇਹੀ ਦਿੱਤੀ ਹੈ ਕਿ ਜੁਡੀਸ਼ੀਅਲ ਮਿਊਟਨੀ ਇਨ ਇੰਡੀਆ। ਮਿਊਟਨੀ ਕਹਿੰਦੇ ਨੇ ਵਿਦਰੋਹ ਨੂੰ, ਬਗਾਵਤ, ਕਿ ਅਦਾਲਤੀ ਬਗਾਵਤ। ਕਿਵੇਂ 4 ਸੁਪਰੀਮ ਕੋਰਟ ਦੇ ਜੱਜਿਸ ਨੇ ਪ੍ਰੈਸ ਕਾਨਫਰੰਸ ਕਰਕੇ ਚੱਲ ਕੀ ਰਿਹਾ ਅੰਦਰ, ਉਸ ਦੇ ਉਹਨਾਂ ਨੇ ਖੁਲਾਸੇ ਕੀਤੇ ਨੇ, ਪਰ ਅਸੀਂ ਉਸ ਵੱਲ ਬਾਅਦ ਚ ਆਉਂਦੇ ਹਾਂ। ਇੱਕ ਜਿਹੜੀ ਦੁਖਦਾਈ ਸੂਚਨਾ ਵੀ ਹੈ ਕਿ ਡਾਕਟਰ ਪ੍ਰਿਤਪਾਲ ਸਿੰਘ, ਜਿਹੜੇ ਕੋਆਰਡੀਨੇਟਰ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉਹਨਾਂ ਦੇ ਮਾਤਾ ਜੀ ਪਿਛਲੇ ਦਿਨੀ ਚੜ੍ਹਾਈ ਕਰ ਗਏ ਪੰਜਾਬ ਦੇ ਵਿੱਚ, ਕਿਉਂਕਿ ਸਾਡੇ ਵਾਂਗ ਉਹ ਵੀ ਐਗਜ਼ਾਈਲ ਚ ਨੇ, ਸੋ ਜਾ ਨਹੀਂ ਸਕਦੇ। ਸੋ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਪਿਛਲੇ ਕੱਲ੍ਹ ਵੀ, ਅੱਜ ਤੇ ਕੱਲ੍ਹ ਤਿੰਨੋਂ ਦਿਨ ਗੁਰਦੁਆਰਾ ਸਿੰਘ ਸਭਾ ਮਿਲਪੀਟਸ ਬੇ ਏਰੀਆ 'ਚ ਕੈਲੀਫੋਰਨੀਆ ਲਗਾਤਾਰ ਸ਼ਾਮ ਨੂੰ ਕੀਰਤਨ ਹੁੰਦਾ ਹੈ। ਡਾਕਟਰ ਗੁਰਨਾਮ ਸਿੰਘ, ਜਿਹੜੇ ਗੁਰਮਤ ਅਕੈਡਮੀ, ਕੀਰਤਨ ਅਕੈਡਮੀ ਪਟਿਆਲਾ ਦੇ ਇੰਚਾਰਜ ਨੇ, ਉਹ ਕੀਰਤਨ ਕਰਦੇ ਨੇ। ਔਰ ਐਤਵਾਰ ਦਾ ਦੀਵਾਨ ਜਿਹੜਾ ਹੈ ਔਰ ਅੰਤਮ ਅਰਦਾਸ ਮਾਤਾ ਹਰਚਰਨ ਕੌਰ ਜੀ ਦੀ ਯਾਦ 'ਚ ਗੁਰਦੁਆਰਾ ਸਾਹਿਬ ਵਿਖੇ ਹੀ ਹੋਏਗੀ। ਸੋ ਮੈਂ ਵੀ ਕੱਲ ਫਲਾਈ ਕਰਾਂਗਾ ਉਹਦੇ 'ਚ ਪਾਰਟਿਸਿਪੇਟ ਕਰਨ ਦੇ ਲਈ। ਔਰ ਜਿਹੜੇ ਵੀ ਜਿਨ੍ਹਾਂ ਤੱਕ ਕੈਲੀਫੋਰਨੀਆ ਔਰ ਦੂਸਰੇ ਜਿਹੜੇ ਵੀ ਪਹੁੰਚ ਸਕਦੇ ਨੇ ਜ਼ਰੂਰ ਪਹੁੰਚਣ। ਸੋ ਜਾਣਕਾਰੀ ਲਈ, ਕਿਉਂਕਿ ਜਿਨ੍ਹਾਂ ਦੇ ਨਾਲ ਤੁਹਾਡੇ ਨਿੱਜੀ ਰਿਸ਼ਤੇ ਰਹੇ ਹੁੰਦੇ ਨੇ, ਮਾਤਾ ਜੀ ਨੂੰ ਵੀ ਮੈਂ ਲਗਭਗ 50 ਸਾਲ ਤੋਂ ਉਹਨਾਂ ਦੇ ਨਾਲ ਇੱਕ ਰਿਸ਼ਤਾ ਵੀ ਰਿਹਾ ਹੈ। ਇੱਥੇ ਵੀ 1993-94 'ਚ ਲਾਸਟ ਟਾਈਮ ਆਏ ਔਰ ਉਹਨਾਂ ਦੀ ਇੱਕ ਖਾਸ ਸ਼ਖਸੀਅਤ ਸੀ। ਔਰ ਜਿਵੇਂ ਉਹਨਾਂ ਨੇ ਆਪਣੇ 5 ਬੱਚੇ, 3 ਬੇਟੇ 2 ਬੇਟੀਆਂ, ਉਹਨਾਂ ਦੀ ਪਰਵਰਿਸ਼ ਕੀਤੀ। ਔਰ ਉਹਨਾਂ ਦੇ ਹਸਬੈਂਡ ਡਾਕਟਰ ਸਾਹਿਬ ਦੇ ਪਿਤਾ ਜੀ ਇਹ ਪੁਰਾਣੇ ਲਾਹੌਰ ਦੇ ਗ੍ਰੈਜੂਏਟ ਸਨ, ਐਜ਼ ਏ ਹੈਡਮਾਸਟਰ ਜਿਹੜੇ ਨੇ ਉੱਥੇ ਸਰਵ ਕਰਦੇ ਸੀ। ਔਰ ਇਹਨਾਂ ਦਾ ਪਿੰਡ ਮਸੀਤਪਾਲ ਕੋਟ ਮਸੀਤੀ, ਜਿੱਥੇ ਅਕਸਰ ਸਟੂਡੈਂਟ ਡੇਜ਼ 'ਚ ਮੇਰਾ ਆਉਣਾ ਜਾਣਾ ਆਮ ਵਾਂਗ ਹੀ ਸੀ, ਘਰ ਵਾਂਗ ਹੀ ਸੀ। ਤੇ ਆਉਣ ਲੱਗਿਆ ਕੋਈ ਘਿਓ ਦਾ ਡੱਬਾ ਚੁਕਾ ਦਿੱਤਾ ਹੈ, ਕੋਈ ਦੂਜਾ ਚੁਕਾ ਦਿੱਤਾ ਹੈ, ਜਿਵੇਂ ਮਾਵਾਂ ਦਾ ਹੁੰਦਾ ਹੈ। ਸੋ ਮੇਰੇ ਲਈ ਵੀ ਇੱਕ ਨਿੱਜੀ ਲੋਸ ਹੈ। ਔਰ ਮੈਂ ਸਮਝਦਾ ਕਿ ਵੀ ਇਹ ਜਿਹੜੀ ਜਨਰੇਸ਼ਨ ਟੋਟਲੀ ਡੈਡੀਕੇਟਿਡ ਸੀ ਆਪਣੇ ਬੱਚਿਆਂ ਬੱਚੀਆਂ ਪ੍ਰਤੀ, ਜਿਨ੍ਹਾਂ ਦੇ ਅੰਦਰ ਆਊਟਰੀਚ ਕਰਨ ਦੀ ਗੱਲ ਵੀ ਸੀ, ਕੰਮ ਆਉਣ ਦੀ ਭਾਵਨਾ ਵੀ ਸੀ। ਔਰ ਬੇਸ਼ੱਕ ਬਹੁਤ ਐਜੂਕੇਸ਼ਨ ਨਾ ਵੀ ਹੋਏ, ਲੇਕਿਨ ਜਿਹੜੇ ਕੁਦਰਤੀ ਗੁਣ ਇਨਸਾਨ 'ਚ ਵੱਡੀਆਂ ਵੱਡੀਆਂ ਟ੍ਰੈਜਡੀਜ਼ ਨੂੰ ਜਿਹੜਾ ਫੇਸ ਕਰਨ ਦੇ ਹੁੰਦੇ ਨੇ, ਸਿਦਕ, ਸਬਰ, ਸੰਤੋਖ। ਸੋ ਇਹ ਸਾਰਿਆਂ ਦੇ ਨਾਲ ਇਹ ਜਨਰੇਸ਼ਨ ਸਾਡੇ ਮਾਪਿਓ ਵਾਲੀ ਮਾਲਾ ਮਾਲ ਸੀ, ਜਿਹਦੇ ਤੋਂ ਅਸੀਂ ਬਿਲਕੁਲ ਵਿਰਵੇ। ਸੋ ਅਸੀਂ ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਦੇ ਔਰ ਬਾਕੀ ਸਾਰੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ। ਦੂਸਰਾ, ਕਿਉਂਕਿ ਪਿਛਲੇ ਐਤਵਾਰ ਅਸੀਂ 2 ਪ੍ਰੋਗਰਾਮ ਜਿਹੜੇ ਸਾਡੇ TV 84 ਦੀ ਟੀਮ ਨੇ ਰਿਕਾਰਡ ਕੀਤੇ, ਉਹਨਾਂ 'ਚ ਸੈਚਰਡੇ ਦਾ ਪ੍ਰੋਗਰਾਮ ਗੁਰਦੁਆਰਾ ਸਿੰਘ ਸਭਾ ਬ੍ਰੈਡਿਕ ਰੋਡ ਸੀ, ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ ਦੇ ਸ਼ਹੀਦੀ ਦਿਨ ਦਾ। ਉਸ ਪ੍ਰੋਗਰਾਮ ਨੂੰ ਕੱਲ੍ਹ ਸ਼ਾਮ ਨੂੰ 8 ਤੋਂ ਜਿੰਨੀ ਵੀ ਦੇਰ ਦਾ 1.5 ਜਾਂ 2 ਘੰਟੇ ਦਾ ਹੈ, ਦਰਸ਼ਕ ਦੇਖ ਸਕਣਗੇ। ਤੇ ਦੂਸਰਾ ਪ੍ਰੋਗਰਾਮ ਜਿਹੜਾ ਪਿਛਲੇ ਐਤਵਾਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼
ਪੁਰਬ ਸੰਬੰਧੀ ਗੁਰਦੁਆਰਾ ਸਾਹਿਬ ਮੈਨੇਸਸ ਦੇ ਵਿੱਚ ਰਿਕਾਰਡ ਕੀਤਾ, ਉਹ ਸੰਡੇ ਸ਼ਾਮ ਨੂੰ 8 ਵਜੇ ਤੋਂ ਲਗਭਗ 1.5 ਘੰਟੇ ਦਾ ਪ੍ਰੋਗਰਾਮ ਹੈ, ਦਰਸ਼ਕ ਉਸ ਦਾ ਆਨੰਦ ਮਾਣ ਸਕਣਗੇ। ਸੋ ਜਿਵੇਂ ਮੈਂ ਬਿਗਨਿੰਗ 'ਚ ਹੀ ਕਿਹਾ ਕਿ ਜੁਡੀਸ਼ੀਅਲ ਰਿਬੈਲੀਅਨ ਔਰ ਜੁਡੀਸ਼ੀਅਲ ਮਿਊਟਨੀ, ਇਹ ਸ਼ਬਦ ਸਾਰੇ ਹੀ ਇਸਤੇਮਾਲ ਹੋਏ ਨੇ। ਇਹ 4 ਜੱਜ ਜਿਹੜੇ ਕਿ ਜਿਨ੍ਹਾਂ 'ਚ ਇੱਕ ਜੱਜ ਬਹੁਤ ਸੀਨੀਅਰ ਨੇ, ਜਿਨ੍ਹਾਂ ਨੇ ਅਕਤੂਬਰ ਦੇ ਵਿੱਚ 2018 ਚੀਫ ਜਸਟਿਸ ਬਣਨ ਦੀ ਲਾਈਨ 'ਚ ਨੇ, ਉਹ ਇੰਨੇ ਸੀਨੀਅਰ ਮੋਸਟ ਨੰਬਰ 2 ਜਸਟਿਸ ਜੇ ਚੈਲਮੇਸ਼ਵਰ, ਦੂਸਰੇ ਜੱਜ ਨੇ ਜਸਟਿਸ ਰੰਜਨ ਗੋਗੋਈ, ਤੀਸਰੇ ਨੇ ਮਦਨ ਲੋਕਰ ਤੇ ਚੌਥੇ ਨੇ ਕੁਰੀਅਨ ਜੋਸਫ। ਇਸ ਇਸ਼ੂ ਬਾਰੇ ਗੱਲ ਕਰਨ ਤੋਂ ਪਹਿਲਾਂ, ਕਿਉਂਕਿ ਮੈਂ ਟੈਕਨੀਕਲ ਟੀਮ ਨੂੰ ਸਿਸਟਮੈਟਿਕਲੀ ਪਿਕਚਰਸ ਕੱਢਣ ਲਈ ਕਿਹਾ ਸੀ, ਸੋ ਉਹਨਾਂ ਦੀ ਸਹੂਲਤ ਲਈ ਵੀ ਔਰ ਦਰਸ਼ਕਾਂ ਲਈ ਵੀ ਇਹ ਸਮਝਣਾ ਕਿ ਇਹ ਕੋਈ ਤੁਰੇ ਜਾਂਦੇ ਕਿਸੇ ਪ੍ਰੋਪੇਗੈਂਡਿਸਟ ਦਾ ਪ੍ਰੋਪੇਗੈਂਡਾ ਨਹੀਂ ਹੈ। ਜਿਹੜੇ ਸੁਪਰੀਮ ਕੋਰਟ ਦੇ ਬੈਂਚ ਤੱਕ ਪਹੁੰਚਦੇ ਨੇ, ਪਹਿਲਾਂ ਉਹਨਾਂ ਦਾ ਇੱਕ ਵੱਡਾ ਕਰੀਅਰ ਐਜ਼ ਏ ਅਟਰਨੀ, ਵਕੀਲ ਦੇ ਤੌਰ ਤੇ ਹੁੰਦਾ, ਅਦਾਲਤਾਂ 'ਚ ਉਹਨਾਂ ਨੇ ਥਾਂ ਬਣਾਈ ਹੁੰਦੀ ਹੈ ਆਪਣੀ ਕਾਬਲੀਅਤ ਦੇ ਨਾਲ। ਫਿਰ ਉਹ ਉਹਨਾਂ 'ਚੋਂ ਜੱਜ, ਮੋਸਟਲੀ ਹਾਈ ਕੋਰਟ ਦੇ ਜੱਜ ਬਣਦੇ ਨੇ, ਉਹਨਾਂ 'ਚੋਂ ਫਿਰ ਕੋਈ ਨੋਮੀਨੇਟ ਹੋ ਕੇ ਜਿਹੜਾ ਹੈ ਉਹ ਚੀਫ ਜਸਟਿਸ ਤੱਕ ਪਹੁੰਚਦਾ ਹੈ, ਹਜ਼ਾਰਾਂ 'ਚੋਂ ਕੋਈ ਇੱਕ। ਸੋ ਜਿਨ੍ਹਾਂ ਦੇ ਔਰ ਕਰੀਅਰ ਇਸ ਲੈਵਲ ਤੱਕ ਪਹੁੰਚੇ ਹੋਣ, ਜਦੋਂ ਪਬਲਿਕ 'ਚ ਆਉਂਦੇ ਨੇ, ਜਿਵੇਂ ਉਹਨਾਂ ਨੇ ਜਸਟਿਸ ਜਿਹੜਾ ਚੈਲਮੇਸ਼ਵਰ ਦੇ ਘਰ 'ਚ ਹੀ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਨੂੰ ਜਿਹੜੀ ਉਹਨਾਂ ਨੇ ਕਹਾਣੀ ਦੱਸੀ ਔਰ ਚੀਫ ਜਸਟਿਸ ਬਾਰੇ ਜਿਹੜੇ ਉਹਨਾਂ ਨੇ ਗੰਭੀਰ ਆਰੋਪ ਲਾਏ, ਉਸ ਬਾਰੇ ਅਸੀਂ ਵੇਰਵੇ ਨਾਲ ਗੱਲ ਕਰਾਂਗੇ। ਲੇਕਿਨ ਮੈਂ ਚਾਹਾਂਗਾ ਕਿ ਵੀ ਥੋੜ੍ਹਾ ਜਿਹਾ ਇਹਨਾਂ ਜੱਜਿਸ ਦਾ ਪਿਛੋਕੜ ਵੀ, ਤਾਂ ਕਿ ਜਿਨ੍ਹਾਂ ਨੇ ਇੰਨਾ ਹੌਸਲਾ ਵਿਖਾਇਆ, ਮੈਂ ਸਮਝਦਾ ਵੀ ਜਿਨ੍ਹਾਂ ਨੂੰ ਇੱਥੇ ਟਰਮ ਅੱਜ ਕੱਲ੍ਹ ਵਿਸਲ ਬਲੋਅਰ ਹੁੰਦੀ ਹੈ, ਹਾਲਾਂਕਿ ਜਿਹੜੇ ਵਿਸਲ ਬਲੋਅਰ ਨੇ ਉਹ ਸਨੋਡਨ ਹੋਏ, ਉਹ ਵਿਕੀਲੀਕਸ ਵਾਲਾ ਹੋਏ, ਜਾਂ ਉੱਥੇ ਕੋਈ ਜਿਵੇਂ ਬੀਬੀ ਨੇ ਜਲੰਧਰ 'ਚ ਆਧਾਰ ਕਾਰਡ ਦੇ ਉੱਤੇ ਰਚਨਾ ਖਹਿਰਾ ਨੇ ਜਿਹੜਾ ਉਹ ਗੱਲ ਆਂਦੀ, ਇਹ ਬੜਾ ਹੌਸਲਾ ਚਾਹੀਦਾ ਹੁੰਦਾ, ਕਿਉਂਕਿ ਉਹਦੇ 'ਚ ਤੁਸੀਂ ਸਿਸਟਮ ਨੂੰ ਵੰਗਾਰ ਰਹੇ ਹੁੰਦੇ ਹੋ ਔਰ ਤੁਸੀਂ ਆਪਣਾ ਕਰੀਅਰ, ਆਪਣੀ ਸੇਫਟੀ, ਆਪਣਾ ਸਾਰਾ ਕੁਝ ਹੀ ਦਾਅ 'ਤੇ ਲਾ ਰਹੇ ਹੁੰਦੇ ਹੋ। ਔਰ ਇਸ ਲੈਵਲ ਦੇ ਜੱਜ ਜਿਹੜੇ ਕਿ ਆਪਣੇ ਕਰੀਅਰ ਦੇ ਪਿਨੈਕਲ 'ਤੇ ਨੇ, ਸਿਖਰ 'ਤੇ ਪਹੁੰਚੇ ਹੋਏ ਨੇ, ਜੇ ਉਹਨਾਂ ਦੇ ਦਿਲ 'ਚ ਇੰਟਰਸਟ ਨਾ ਹੋਏ ਕਿ ਵੀ ਉਹਨਾਂ ਨੇ ਮੁਲਕ ਦਾ ਹਿੱਤ ਜਾਂ ਉਹਨਾਂ ਨੇ ਕੁਛ ਐਸਾ ਕਰਨਾ ਹੈ ਜਿਹੜਾ ਲੋਕਾਂ ਦੇ ਭਲੇ 'ਚ ਹੈ, ਕਿਉਂਕਿ ਜਦੋਂ ਵੀ ਜੁਡੀਸ਼ਰੀ ਦੀ ਗੱਲ ਹੁੰਦੀ ਹੈ, ਅਸੀਂ ਹਮੇਸ਼ਾ ਹੀ ਲੋਕਤੰਤਰ ਦੀ ਗੱਲ ਹੁੰਦੀ ਹੈ, ਡੈਮੋਕ੍ਰੇਸੀ ਹੋਏ ਤੇ ਡੈਮੋਕ੍ਰੇਸੀ ਦੇ ਨਾਲ ਰਿਪਬਲਿਕ ਵੀ। ਜਦੋਂ ਅਸੀਂ ਲੋਕਤੰਤਰ ਤੇ ਗਣਤੰਤਰ ਕਹਿੰਦੇ ਹਾਂ, ਇਹ 2 ਟਰਮਸ ਸਿਗਨੀਫਾਈ ਕਰਦੀਆਂ ਜਿਹੜੀਆਂ ਭਾਵੇਂ ਅੱਜ ਹਿੰਦੂ ਤਵੀਆਂ ਨੇ ਕੀ ਬਣਾ ਦਿੱਤਾ ਉਸ ਦੇਸ਼ ਦਾ, ਪਰ ਜ਼ਾਹਰ ਹੈ ਕਿ ਭਾਰਤ ਨੂੰ ਇੱਕ ਸੰਵਿਧਾਨਕ ਲੋਕਤੰਤਰ ਗਣਤੰਤਰ ਵਜੋਂ ਇਸ ਸੰਵਿਧਾਨ ਦੇ ਵਿੱਚ ਮਾਨਤਾ ਮਿਲੀ ਔਰ ਇਸ ਸੰਵਿਧਾਨ ਨੂੰ ਵੀ ਇੱਕ ਡੈਮੋਕ੍ਰੈਟਿਕ ਰਿਪਬਲਿਕ ਕੰਟਰੀ ਦਾ ਸੰਵਿਧਾਨ ਹੈ। ਔਰ ਕਿਵੇਂ ਉਹਨਾਂ ਵੈਲਿਊਜ਼ ਨੂੰ ਐਰੋਡ ਕੀਤਾ ਜਾ ਰਿਹਾ ਹੈ। ਵੈਸੇ ਤਾਂ ਲੋਕਤੰਤਰ ਦੇ ਜਦੋਂ ਅਸੀਂ 4 ਪਿਲਰਸ ਦੀ ਗੱਲ ਕਰਦੇ ਹਾਂ, ਉਹ ਥੰਮਲੇ ਨੇ, ਜਿਨ੍ਹਾਂ ਦੇ ਵਿੱਚ ਐਗਜ਼ੈਕਟਿਵ ਹੈ, ਲੈਜਿਸਲੇਚਰ ਹੈ, ਜੁਡੀਸ਼ਰੀ ਹੈ ਤੇ ਚੌਥਾ ਮੀਡੀਆ। ਔਰ ਅਸੀਂ ਅਕਸਰ ਗੱਲ ਕਰਦੇ ਹਾਂ ਕਿ ਐਗਜ਼ੈਕਟਿਵ ਦਾ ਕੀ ਹਾਲ ਹੈ, ਕਿਸ ਕਿਸਮ ਦੀ ਬਿਊਰੋਕਰੇਸੀ ਕੀ ਬਣ ਚੁੱਕੀ ਹੈ, ਲੈਜਿਸਲੇਚਰ ਕਿਵੇਂ ਬਰੂਟ ਮੈਜੋਰਿਟੀ ਜਿਨ੍ਹਾਂ ਦੇ ਹੱਥ 'ਚ ਆਈ, ਉਹਨਾਂ ਨੇ ਕਿਵੇਂ 2014 ਤੋਂ ਪਹਿਲਾਂ ਵੀ ਹਿੰਦੂ ਬਹੁ ਗਿਣਤੀ ਦੇ ਥੱਲੇ ਕਿਵੇਂ ਟਾਡਾ ਵਰਗੇ ਕਾਨੂੰਨ ਪਾਸ ਹੋਏ, ਕਿਵੇਂ 100 ਤੋਂ ਜ਼ਿਆਦਾ ਅਮੈਂਡਮੈਂਟਸ ਕਨਸਟੀਟਿਊਸ਼ਨ ਦੇ ਵਿੱਚ ਹੋਈਆਂ, ਪਰ ਫਿਰ ਵੀ ਜੁਡੀਸ਼ਰੀ ਤੇ ਹੋਪ ਰਹੀ। ਸਿੱਖਾਂ ਨੇ ਤਾਂ ਹੋਪ 33 ਸਾਲ ਤੋਂ ਇਨਸਾਫ ਨਾ ਮਿਲਣਾ ਜਾਂ ਜੋ ਕਾਨੂੰਨ ਚੱਲ ਰਹੇ ਸੀ ਉਹਦੇ ਸਾਹਮਣੇ ਸਾਨੂੰ ਤਾਂ ਕਦੇ ਵੀ ਨਹੀਂ ਸੀ। ਔਰ ਕੁਦਰਤੀ ਅਸੀਂ ਕੱਲ੍ਹ ਦਾ ਪ੍ਰੋਗਰਾਮ ਜਿਹੜਾ ਕੀਤਾ, ਸਾਡਾ ਓਪਨਿੰਗ ਸੈਗਮੈਂਟ ਹੀ ਇਸ ਦੇ ਉੱਤੇ ਸੀ, ਜਦੋਂ ਮੈਂ ਇਹਨੂੰ ਕੰਪੇਅਰ ਕੀਤਾ ਕਿ ਕਿਵੇਂ ਨਾਜ਼ੀ ਤਰਜ਼ ਦੇ ਉੱਤੇ, ਜਿਵੇਂ 1930ਵਿਆਂ ਦੇ ਵਿੱਚ ਜਰਮਨੀ ਸੀ, ਕਿ ਉਹਨਾਂ ਨੇ ਹੌਲੀ ਜਿਹੜੀ ਹੈ ਹਰ ਇੰਸਟੀਟਿਊਸ਼ਨ ਨੂੰ ਉਹਦਾ ਕੰਟਰੋਲ ਲਿਆ ਜਾਂ ਉਹਨੂੰ ਡਿਸਟਰੋਏ ਕੀਤਾ, ਔਰ ਫਿਰ ਸਿੱਧੀ ਗੁੰਡਾਗਰਦੀ ਦੇ ਨਾਲ ਜਿਹੜਾ ਹੈ ਨਾਜ਼ੀਆਂ ਨੇ ਕਿਹੋ ਜਿਹਾ ਮਾਹੌਲ ਜਰਮਨੀ ਦੇ ਵਿੱਚ ਬਣਾਇਆ। ਔਰ ਕੱਲ੍ਹ ਦੇ ਪ੍ਰੋਗਰਾਮ 'ਚ ਅਸੀਂ ਕਿਹਾ ਸੀ ਕਿ ਵੀ ਕਿਵੇਂ ਜੱਜ ਜਿਹੜੇ ਨੇ ਉਹ ਡਿਸਅਪੀਅਰ ਹੋ ਰਹੇ ਨੇ ਮਿਸਟੀਰੀਅਸਲੀ, ਖਾਸ ਤੌਰ 'ਤੇ ਜਸਟਿਸ ਜਿਹੜੇ ਅਮਿਤ ਸ਼ਾਹ ਦੀ ਸਪੈਸ਼ਲ ਇਨਵੈਸਟੀਗੇਸ਼ਨ ਕਰ ਰਹੇ ਸੀ ਨਾਗਪੁਰ 'ਚ, ਕਿਵੇਂ ਵਿਆਹ ਦੇ ਬਹਾਨੇ ਸੱਦ ਕੇ ਉਹਨਾਂ ਨੂੰ ਜਸਟ ਲੋਇਆ, ਉਹਨਾਂ ਨੂੰ ਐਲੀਮੀਨੇਟ ਕਰ ਦਿੱਤਾ ਗਿਆ, ਤੇ ਸੁਪਰੀਮ ਕੋਰਟ ਨੇ ਉਸ ਦਾ
ਇਹ ਦਸੰਬਰ 2003 ਸਾਲ ਪਹਿਲਾਂ ਦੀ ਗੱਲ ਹੈ ਜੀ ਔਰ ਹੁਣ ਉਹਦਾ ਨੋਟਿਸ ਲਿਆ ਔਰ ਹੀਅਰਿੰਗ ਹੋਏਗੀ। ਪਰ ਇਹ ਜਿਹੜੀ ਇਹਨਾਂ 4 ਜੱਜਾਂ ਦੀ ਪ੍ਰੈਸ ਕਾਨਫਰੰਸ 'ਚ ਹੋਰ ਵੀ ਫੈਕਟ ਸਾਹਮਣੇ ਆਇਆ। ਈਵਨ ਉਹ ਕੇਸ ਵੀ ਜਿਹੜਾ ਹੈ ਇੱਕ ਬੜੇ ਲੋਅਰ ਜੂਨੀਅਰ ਜੱਜਾਂ ਦੇ ਹਵਾਲੇ ਕਰ ਦਿੱਤਾ ਗਿਆ, ਉਸ ਜੂਨੀਅਰ ਜੱਜ ਦੇ ਜਿਹੜਾ ਬੀਜੇਪੀ ਦੇ ਬੜਾ ਕਲੋਜ਼ ਹੈ। ਸੋ ਜ਼ਾਹਰ ਹੈ ਕਿ ਅਮਿਤ ਸ਼ਾਹ ਉਹਦੇ 'ਚ ਇਨਵੋਲਵ ਹੈ, ਉਸ ਦੇ ਮਰਡਰ 'ਚ ਜੱਜ ਦੇ। ਸੋ ਉਹਨੂੰ ਸੈੱਟ ਫਰੀ ਕਰਨ ਦੀ ਪਹਿਲਾਂ ਹੀ ਤਿਆਰੀ ਹੈ। ਸੋ ਕੁੱਲ ਮਿਲਾ ਕੇ ਅਜੇ ਅਸੀਂ ਕੱਲ ਦਾ ਸੈਗਮੈਂਟ ਹੀ ਜਿਹੜਾ ਹੈ ਉਸ ਦੇ ਉੱਤੇ ਸਾਨੂੰ ਅੱਛੀਆਂ ਕਾਲਸ ਔਰ ਦੂਸਰਾ ਆ ਰਿਹਾ ਸੀ ਕਿ ਵੀ ਇਹ ਬਿਲਕੁਲ ਠੀਕ ਕੰਟੈਕਸਟ ਦੇ ਵਿੱਚ ਗੱਲ ਕੀਤੀ ਹੈ, ਇਹਦੇ 'ਚ ਕੋਈ ਖਾਲਿਸਤਾਨ ਦੀ ਗੱਲ ਵੀ ਨਹੀਂ। ਅਸੀਂ ਤਾਂ ਇਹੀ ਦੱਸਿਆ ਕਿ ਵੀ ਕਿਸ ਹੱਦ ਤੱਕ ਹੁਣ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਜੁਡੀਸ਼ਰੀ ਹੈ, ਜਿਹੜੇ ਜੱਜ ਇਨਸਾਫ ਕਰਨਾ ਚਾਹੁੰਦੇ ਨੇ ਉਹ ਐਲੀਮੀਨੇਟ ਹੋ ਰਹੇ ਨੇ। ਔਰ ਇਹ ਗੱਲ ਰਾਹੁਲ ਗਾਂਧੀ ਨੇ ਵੀ ਬਹਿਰੀਨ ਦੇ ਵਿੱਚ ਆਪਣੀ ਸਪੀਚ ਦੇ ਵਿੱਚ ਕਹੀ। ਪਰ ਮੈਂ ਬਿਫੋਰ ਕਿ ਮੈਂ ਹੋਰ ਡਿਟੇਲ ਦੇ ਵਿੱਚ ਜਾਵਾਂ, ਇਹ ਚਾਰੋਂ ਜੱਜਾਂ ਦੇ ਵਿੱਚ ਜਿਨ੍ਹਾਂ ਦੇ ਮੈਂ ਨਾਂ ਆਲਰੇਡੀ ਲਏ ਨੇ, ਜਸਟਿਸ ਚੇਲਾਮੇਸ਼ਵਰ, ਇਹ ਆਂਧਰਾ ਪ੍ਰਦੇਸ਼ ਦੇ ਰਹਿਣ ਵਾਲੇ ਨੇ। ਇਹਨਾਂ ਨੇ ਜਿਹੜਾ ਆਂਧਰਾ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਸ਼ੁਰੂ ਕੀਤੀ ਔਰ ਇਹ ਪਹਿਲਾਂ 1995 'ਚ ਐਡੀਸ਼ਨਲ ਸੋਲੀਸਿਟਰ ਜਨਰਲ ਬਣੇ, ਫਿਰ ਗੁਹਾਟੀ ਹਾਈ ਕੋਰਟ 'ਚ ਜਸਟਿਸ ਰਹਿਣ ਤੋਂ ਬਾਅਦ ਇਹ 2011 ਦੇ ਵਿੱਚ ਸੁਪਰੀਮ ਕੋਰਟ ਦੇ ਜੱਜ ਬਣੇ। ਸੋ ਦਰਸ਼ਕ ਸਕਰੀਨ ਤੇ ਉਹਨਾਂ ਦੀਆਂ ਪਿਕਚਰਸ ਦੇਖ ਰਹੇ ਨੇ। ਸੋ ਮੈਂ ਇਹ ਦੇਖ ਰਿਹਾ ਸੀ ਕਿ ਈਵਨ ਇਹ ਚਾਰੋਂ ਜਸਟਿਸ ਵੀ ਜਦੋਂ ਤੁਸੀਂ ਦੇਖਦੇ ਹੋ ਕਿ ਕੋਈ ਆਵਾਜ਼ ਬਣਦਾ ਹੈ, ਕੋਈ ਇੱਕ ਖਿੱਤੇ ਨਾਲ ਸੰਬੰਧਿਤ ਨਹੀਂ ਨੇ, ਡਿਫਰੈਂਟ ਬੈਕਗਰਾਉਂਡਸ, ਡਿਫਰੈਂਟ ਸਟੇਟਸ ਔਰ ਡਿਫਰੈਂਟ ਈਵਨ ਉਹਨਾਂ ਚੋਂ ਇੱਕ ਸੱਜਣ ਜਿਹੜੇ ਕੇਰਲਾ ਤੋਂ ਨੇ, ਈਸਾਈ ਮਤ ਦੇ ਨੇ। ਸੋ ਇਹ ਪਹਿਲੇ ਜਸਟਿਸ ਚੇਲਾਮੇਸ਼ਵਰ ਜਿਨ੍ਹਾਂ ਨੇ ਬੜੇ ਹੌਸਲੇ ਦੇ ਨਾਲ ਜਿਹੜਾ ਆਪਣੇ ਕਰੀਅਰ ਨੂੰ ਦਾਅ ਤੇ ਲਾਇਆ। ਦੂਸਰੇ ਜਸਟਿਸ ਰੰਜਨ ਗੋਗੋਈ, ਸੋ ਜ਼ਾਹਰ ਹੈ ਗੋਗੋਈ ਇਹ ਅਸਾਮ ਜਿਹੜੇ ਨਾਰਥ ਈਸਟ ਭਾਰਤ ਹੈ ਉਸ ਨਾਲ ਸੰਬੰਧਿਤ ਨੇ। ਉਹਨਾਂ ਨੇ ਜਿਹੜਾ ਹੈ ਉਹ 1978 'ਚ ਵਕੀਲ ਬਣੇ ਤੇ ਗੁਹਾਟੀ ਇਹ ਅਸਾਮ ਦੀ ਰਾਜਧਾਨੀ 'ਚ ਲੰਬਾ ਸਮਾਂ ਵਕਾਲਤ ਕਰਨ ਤੋਂ ਬਾਅਦ ਉਹ ਰੈਗੂਲਰ ਜੱਜ ਬਣੇ। ਔਰ ਇਹ ਜਿਹੜੇ ਰੰਜਨ ਗੋਗੋਈ ਨੇ ਇਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਜਿਹੜਾ ਹੈ ਉਹ ਜਸਟਿਸ ਰਹੇ। ਔਰ ਇਹਨਾਂ ਦੇ ਸਾਹਮਣੇ ਹੀ ਜਿਹੜਾ ਕੇਸ ਹੈ ਜਦੋਂ ਕਿ ਸੁਮੇਧ ਸੈਣੀ ਡਾਇਰੈਕਟਰ ਜਨਰਲ ਪੰਜਾਬ ਪੁਲਿਸ ਲਾਇਆ ਔਰ ਸਾਡੀ ਆਰਗੇਨਾਈਜੇਸ਼ਨ ਵੌਇਸਿਸ ਫਾਰ ਫਰੀडम ਨੇ ਉਹਦੇ ਖਿਲਾਫ ਜਿਹੜਾ ਉਹ ਪਟੀਸ਼ਨ ਕੀਤੀ ਪੰਜਾਬ ਹਰਿਆਣਾ ਹਾਈ ਕੋਰਟ। ਔਰ ਇਹ ਰੰਜਨ ਗੋਗੋਈ ਬੜੀ ਇਮਾਨਦਾਰੀ ਨਾਲ ਉਹਦੇ 'ਚ ਪੂਰੀ ਬੈਕਗਰਾਉਂਡ ਸੀ ਕਿ ਸੁਮੇਧ ਸੈਣੀ ਕੀ ਹੈ, ਇਹਨੇ ਕਿਵੇਂ ਪ੍ਰੋਫੈਸਰ ਭੁੱਲਰ ਦੇ ਪਿਤਾ ਮਾਸੜ ਦਾ ਮਰਡਰ ਕੀਤਾ ਹੈ, ਕਿਵੇਂ ਸੈਣੀ ਮੋਟਰਸ ਦੇ ਜਿਹੜੇ ਉਹਦੇ ਹੀ ਰਿਸ਼ਤੇਦਾਰ ਸੀ ਉਹਨਾਂ ਦਾ ਮਰਡਰ ਕੀਤਾ ਹੈ ਔਰ ਕਿਵੇਂ ਹਜ਼ਾਰਾਂ ਸਿੱਖ ਨੌਜਵਾਨ ਪੰਜਾਬ 'ਚੋਂ ਐਲੀਮੀਨੇਟ ਕੀਤੇ ਨੇ। ਔਰ ਆਲਮੋਸਟ ਜਿਹੜੀਆਂ ਹੀਅਰਿੰਗਸ ਚੱਲ ਰਹੀਆਂ ਸੀ ਪਟੀਸ਼ਨ ਤੇ ਉਤੋਂ ਜ਼ਾਹਰ ਸੀ ਕਿ ਵੀ ਇਹ ਰੰਜਨ ਗੋਗੋਈ ਨੂੰ ਜਿਹੜਾ ਉਹ ਕਰੇਗਾ ਕਿ ਵੀ ਇਹ ਬਣਨ ਦੇ ਕਾਬਿਲ ਨਹੀਂ ਹੈ। ਤੇ ਫੌਰਨ ਉਦੋਂ ਰੰਜਨ ਗੋਗੋਈ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਤੋਂ ਸੁਪਰੀਮ ਕੋਰਟ ਦਾ ਜਸਟਿਸ ਬਣਾ ਦਿੱਤਾ ਗਿਆ ਸੀ। ਸੋ ਅੱਜ ਜਦੋਂ ਮੈਂ ਨਾਂ ਦੇਖਿਆ ਕਿ ਮੈਂ ਕਿਹਾ ਜੀ ਇਹ 22 ਅਪ੍ਰੈਲ 2012 ਨੂੰ ਇਹਨਾਂ ਨੂੰ ਸੁਪਰੀਮ ਕੋਰਟ ਦਾ ਲਾ ਦਿੱਤਾ ਗਿਆ ਸੀ ਜਸਟਿਸ, ਤਾਂ ਕਿ ਉਧਰੋਂ ਵੀ ਕੰਮ ਸਾਫ਼ ਰਹੇ। ਪਰ ਮੈਂ ਸਮਝਦਾ ਵੀ ਇਹਨਾਂ ਨੇ ਬੜਾ ਹੌਸਲਾ ਦਿਖਾ ਕੇ ਸੱਚ ਨੂੰ ਬਾਹਰ ਲਿਆਉਣ ਦੀ ਗੱਲ ਕੀਤੀ ਹੈ। ਤੀਸਰੇ ਜਸਟਿਸ ਜਿਹੜੇ ਨੇ ਉਹ ਮਦਨ ਭੀਮ ਰਾਵ ਲੋਕਰ ਨੇ। ਇਹਨਾਂ ਦਾ ਸੰਬੰਧ ਦਿੱਲੀ ਦੇ ਨਾਲ ਹੀ ਜੁੜਦਾ। ਸੇਂਟ ਸਟੀਫਨ ਕਾਲਜ ਤੋਂ ਇਹਨਾਂ ਨੇ ਹਿਸਟਰੀ 'ਚ ਗ੍ਰੈਜੂਏਸ਼ਨ, ਫਿਰ ਦਿੱਲੀ ਯੂਨੀਵਰਸਿਟੀ 'ਚੋਂ LLB ਦੀ ਡਿਗਰੀ ਔਰ ਫਿਰ ਇਹਨਾਂ ਨੇ ਦਿੱਲੀ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਵਿੱਚ ਵਕਾਲਤ ਕੀਤੀ। ਔਰ ਇਹ ਇਨਫੈਕਟ ਭਾਰਤ ਸਰਕਾਰ ਵੱਲੋਂ ਵੀ ਕਈ ਮੁਕੱਦਮਿਆਂ 'ਚ ਪੇਸ਼ ਹੁੰਦੇ ਰਹੇ ਔਰ ਰੈਗੂਲਰ ਜੱਜ ਬਣੇ ਦਿੱਲੀ ਹਾਈ ਕੋਰਟ ਦੇ, ਫਿਰ ਗੁਹਾਟੀ ਹਾਈ ਕੋਰਟ 'ਚ ਗਏ ਔਰ ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਜਸਟਿਸ ਬਣੇ। ਜਸਟਿਸ ਕੁਰੀਅਨ ਜੋਸਫ ਇਹ ਕੇਰਲਾ ਦੇ ਰਹਿਣ ਵਾਲੇ ਨੇ। ਕੇਰਲਾ 'ਚੋਂ ਇਹਨਾਂ ਨੇ ਲਾਅ ਅਕਾਡਮੀ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ, ਸਰਕਾਰੀ ਵਕੀਲ ਬਣੇ, ਫਿਰ ਐਡੀਸ਼ਨਲ ਜਨਰਲ ਐਡਵੋਕੇਟ ਬਣੇ, ਸੀਨੀਅਰ ਵਕੀਲ ਰਹੇ ਤੇ ਇਹ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਵਿੱਚ ਚੀਫ ਜਸਟਿਸ ਰਹੇ ਫਰਵਰੀ 2010 ਤੋਂ ਮਾਰਚ 2013 ਤੱਕ ਤੇ 8 ਮਾਰਚ ਨੂੰ ਸੁਪਰੀਮ ਕੋਰਟ ਦੇ ਉਹ ਜੱਜ ਬਣੇ ਤੇ ਇਹਨਾਂ ਨੇ ਵੀ 29 ਨਵੰਬਰ 2018 ਨੂੰ ਜਿਹੜਾ ਇਹਨਾਂ ਦੀ ਰਿਟਾਇਰਮੈਂਟ ਹੈ, ਜਿਵੇਂ ਕਿ ਦੂਸਰੇ ਵੀ ਰਿਟਾਇਰਮੈਂਟ ਦੇ ਨੇੜੇ ਤੇੜੇ ਨੇ। ਹੁਣ ਜ਼ਾਹਰ ਹੈ ਇਸ ਲਈ ਇਹ ਪਿਛੋਕੜ ਜ਼ਰੂਰੀ ਸੀ ਕਿ ਵੀ ਇਹ ਬੜੇ ਸੀਨੀਅਰ ਮੋਸਟ ਆਪਣੇ ਕਰੀਅਰ ਦੀ ਸਿਖਰ ਤੇ ਬੈਠੇ ਹੋਏ। ਹੁਣ ਉਹਨਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਉਹਦੇ 'ਚ ਪੂਰਾ ਉਹਨਾਂ ਦਾ ਲੈਟਰ ਹੈ ਜਿਹੜਾ ਕਿ ਉਹਨਾਂ ਨੇ ਆਲਮੋਸਟ 2 ਮਹੀਨੇ ਪਹਿਲਾਂ ਚੀਫ ਜਸਟਿਸ ਦੀਪਕ ਮਿਸ਼ਰਾ ਨੂੰ ਦਿੱਤਾ ਔਰ ਉਹਦੇ 'ਚ ਪ੍ਰੈਸ ਕਾਨਫਰੰਸ ਵੀ ਉਹਨਾਂ ਨੇ ਕਿਹਾ ਕਿ ਅਸੀਂ ਲੋਕਾਂ 'ਚ ਨਹੀਂ ਸੀ ਹੋਣਾ ਚਾਹੁੰਦੇ ਕਿਉਂਕਿ ਜੁਡੀਸ਼ਰੀ ਦਾ ਇੱਕ ਆਪਣਾ ਰੁਤਬਾ ਹੁੰਦਾ ਹੈ,
ਅਸੀਂ ਇਹ ਲੈਟਰ ਜਿਹੜਾ ਉਹਨਾਂ ਨੇ ਮੀਡੀਆ ਨੂੰ ਰਿਲੀਜ਼ ਕੀਤਾ, ਲੰਬਾ ਚੌੜਾ ਲੈਟਰ ਹੈ, ਵਕਤ ਨਹੀਂ ਹੋਏਗਾ ਕਿ ਮੈਂ ਉਹਨੂੰ ਸਾਰਿਆਂ ਨੂੰ ਪੜ੍ਹ ਸਕਾਂ ਜੀ। ਪਰ ਉਹਨਾਂ ਨੇ ਕਿਹਾ ਵੀ ਅਸੀਂ ਫਿਰ ਵੀ ਮਿਲੇ ਕਿ ਭਾਈ ਆਪਣੇ ਕੰਮਕਾਜ 'ਚ ਸੁਧਾਰ ਕਰੋ, ਲੋਕਾਂ ਦੀ ਅਲਟੀਮੇਟ ਹੋਪ ਜੁਡੀਸ਼ਰੀ ਤੇ ਹੁੰਦੀ ਹੈ। ਔਰ ਉਹਨਾਂ ਨੇ ਜਿਹੜੇ ਉਸ ਲੈਟਰ ਦੇ ਵਿੱਚ ਮੁੱਖ ਤੌਰ ਦੇ ਉੱਤੇ ਇਲਜ਼ਾਮ ਲਾਏ, ਉਹਨਾਂ ਦੇ ਵਿੱਚ ਉਹਨਾਂ ਨੇ ਜਿਹੜਾ ਇਹੀ ਕਿਹਾ, ਜੋ ਇਹਨਾਂ ਜੱਜਾਂ ਨੇ ਕਿਹਾ ਕਿ ਵੀ ਹਾਲਾਤ ਖਰਾਬ ਹਨ, ਉਹ ਕਈ ਮਹੀਨਿਆਂ ਤੋਂ ਚੀਫ ਜਸਟਿਸ ਨਾਲ ਰਾਬਤਾ ਕਰ ਰਹੇ ਹਨ ਤੇ ਇੱਕ ਚਿੱਠੀ ਵੀ ਲਿਖੀ ਗਈ, ਪਰ ਕੋਈ ਅਸਰ ਨਾ ਹੋਣ ਕਰਕੇ ਉਹ ਮੀਡੀਆ ਵਿੱਚ ਆਉਣ ਤੇ ਮਜਬੂਰ ਹੋਏ। ਇਹ ਉਹਨਾਂ ਨੇ ਪਹਿਲਾ ਲਿਆ। 4 ਮੁੱਖ ਤੌਰ ਦੇ ਉੱਤੇ ਜਿਹੜੇ ਇਸ਼ੂ ਉਹਨਾਂ ਨੇ ਆਪਣੇ ਲੈਟਰ 'ਚ ਰੇਜ਼ ਕੀਤੇ ਕਿ ਕਾਲਜੀਅਮ ਦੇ ਕੰਮਕਾਰ ਵਿੱਚ ਬੇਲੋੜੀ ਦਖਲ ਅੰਦਾਜ਼ੀ ਹੋ ਰਹੀ ਹੈ। ਜਿਹੜਾ ਇਹਨਾਂ ਦਾ ਜਸਟਿਸ ਦਾ ਇੱਕ ਗਰੁੱਪ ਹੁੰਦਾ ਜਿਹਨੂੰ ਕਾਲਜੀਅਮ ਕਹਿੰਦੇ ਨੇ, ਉਹਨਾਂ ਦਾ ਇੱਕ ਪੈਟਰਨ ਹੈ। ਔਰ ਜਿਵੇਂ ਮੈਂ ਇਹਨਾਂ ਦਾ ਪੈਟਰਨ ਜਦੋਂ ਸੁਪਰੀਮ ਕੋਰਟ ਦਾ ਦੇਖ ਰਿਹਾ ਸੀ ਕਿ ਵੀ ਜਿਹੜਾ ਚੀਫ ਜਸਟਿਸ ਹੁੰਦਾ ਹੈ ਉਹ ਕੋਈ ਸੁਪੀਰੀਅਰ ਨਹੀਂ ਹੁੰਦਾ ਉਹਨਾਂ ਨਾਲੋਂ। ਜਿਵੇਂ ਅਸੀਂ ਜਦੋਂ 5 ਪਿਆਰਿਆਂ ਦਾ ਕਨਸੈਪਟ ਦਿੰਦੇ ਤੇ ਅਸੀਂ ਇਹ ਕਹਿੰਦੇ ਹਾਂ ਕਿ ਇੱਕ ਉਹਦਾ ਜਥੇਦਾਰ ਹੋ, ਜਦੋਂ ਵੀ ਅੰਮ੍ਰਿਤ ਛਕਾਇਆ ਜਾਂਦਾ ਹੈ ਜਿਹੜਾ ਜਥੇਦਾਰ ਹੈ ਉਹ ਬਰੀਫ ਕਰਦਾ ਹੈ ਕਿ ਵੀ ਕੀ ਪਰ ਉਹ ਇਕੁਅਲ ਹੈ ਅਮੰਗਸ ਆਲ ਦਾ 5, ਸੁਪੀਰੀਅਰ ਨਹੀਂ ਹੈ। ਤੁਸੀਂ ਇੱਕ ਨੂੰ ਚੁਣਦੇ ਹੋ ਕਿ ਵੀ ਇਹ ਬਰੀਫ ਕਰੇਗਾ, ਪਰ ਜਦੋਂ ਵੀ ਫੈਸਲਾ ਹੋਏਗਾ ਉਹ ਪੰਜਾਂ ਦੀ ਪਾਵਰ ਔਰ ਉਹਨਾਂ ਦੀ ਗੱਲ ਇੱਕੋ ਜਿਹੀ। ਔਰ ਸਿੱਖ ਪਰੰਪਰਾ 'ਚ ਤਾਂ ਅਸੀਂ 3-2 ਨਾਲ ਫੈਸਲਾ ਨਹੀਂ ਕਰਦੇ, ਜਦੋਂ ਵੀ ਗੁਰਮਤਾ ਹੋਣਾ ਉਹ ਪੰਜਾਂ ਦੀ ਮਰਜ਼ੀ ਨਾਲ, ਕਿਉਂਕਿ ਇੱਕ ਜਸਟਿਸ ਸਿਸਟਮ ਦੀ ਗੱਲ ਹੈ, ਇਹ ਸਾਡੇ ਧਾਰਮਿਕ ਅਕੀਦੇ ਮੁਤਾਬਕ। ਪਰ ਜਥੇਦਾਰ ਕੋਈ ਸੁਪੀਰੀਅਰ ਤਾਕਤ ਨਹੀਂ ਹੁੰਦਾ ਬਾਕੀਆਂ ਨਾਲੋਂ, ਉਹ ਉਹਨਾਂ 'ਚੋਂ ਸਿਰਫ ਇੱਕ ਬਰੀਫ। ਇਸੇ ਤਰ੍ਹਾਂ ਜਿਹੜਾ ਸੁਪਰੀਮ ਕੋਰਟ ਦਾ ਸਿਸਟਮ, ਜਿੰਨਾ ਕਿਉਂਕਿ ਹੁਣ ਪਿਛਲੇ ਮੇਰਾ ਕੋਈ ਕਾਨੂੰਨ ਦੀ ਬੈਕਗਰਾਉਂਡ ਤਾਂ ਨਹੀਂ ਹੈ, ਪਰ ਮੈਂ ਜਦੋਂ ਸਮਝਣ ਦੀ ਕੋਸ਼ਿਸ਼ ਕਰਦਾ ਹਾਂ ਕਿ ਇਹਨਾਂ ਦੇ ਵਿੱਚ ਵੀ ਜਿਹੜੇ ਜਿਹੜੇ ਸੁਪਰੀਮ ਕੋਰਟ ਦੇ ਜਸਟਿਸ ਬਣ ਜਾਂਦੇ ਨੇ, ਮੇਰਾ ਖਿਆਲ ਹੈ 25 ਦੇ ਕਰੀਬ ਹੁਣ ਟੋਟਲ ਨੇ, ਉਹਨਾਂ ਦੇ ਵਿੱਚ ਇੱਕ ਜਿਹੜਾ ਚੀਫ ਜਸਟਿਸ ਦਾ ਰੋਲ ਹੈ ਕਿ ਉਹ ਹੈਡ ਆਫ ਦਾ ਰੋਸਟਰਮ ਹੈ, ਕਿ ਉਹਨੇ ਕੇਸ ਅਸਾਈਨ ਕਰਨੇ ਨੇ ਕਿ ਵੀ ਕੋਈ ਕੇਸ ਹੈ ਕਿਸੇ ਲਈ ਕਨਸਟੀਟਿਊਸ਼ਨਲ ਬੈਂਚ, ਫੁੱਲ ਬੈਂਚ ਹੀਅਰਿੰਗ ਹੈ, ਕੋਈ 2 ਬੈਂਚ ਹੈ, ਕੋਈ 3 ਬੈਂਚ ਹੈ। ਸੋ ਉਹਦਾ ਕੰਮ ਉਹ ਕੋਈ ਸੁਪੀਰੀਅਰ ਨਹੀਂ ਹੈ। ਕਈ ਬਹੁਤ ਸਾਰੇ ਬੈਂਚਾਂ ਤੇ ਜਿਹਦੇ 'ਚ ਉਹ ਸਮਝੇ ਉਹ ਆਪ ਵੀ ਬਹਿੰਦਾ, ਲੇਕਿਨ ਜੇ ਉਹਦੇ 'ਚ 5 ਜੱਜ ਨੇ, ਕਨਸਟੀਟਿਊਸ਼ਨਲ ਬੈਂਚ ਹੈ, ਤੇ ਉਹ ਇੱਕ ਜੱਜ ਦੇ ਤੌਰ ਤੇ ਬੈਠੇਗਾ, ਪਰ ਉਹਦਾ ਓਪੀਨੀਅਨ ਕੋਈ ਸੁਪੀਰੀਅਰ ਨਹੀਂ ਹੈ। ਫੈਸਲਾ 3-2 ਨਾਲ ਹੋਏਗਾ ਉੱਥੇ, ਜਿੱਧਰ ਵੀ 3 ਜਾਣਗੇ ਉਹ ਹੋਏਗਾ, ਜਿਵੇਂ ਕਿ ਪ੍ਰੋਫੈਸਰ ਭੁੱਲਰ ਦੇ ਕੇਸ 'ਚ ਹੋਇਆ। ਹਾਲਾਂਕਿ ਚੀਫ ਜਸਟਿਸ ਜਿਹੜਾ ਉਹਨੇ ਪ੍ਰੋਫੈਸਰ ਭੁੱਲਰ ਨੂੰ ਜਿਹੜਾ ਉਹ ਐਕਵਿਟ ਕਰਨ ਦੀ ਗੱਲ ਕੀਤੀ ਸੀ, ਪਰ ਦੂਸਰੇ 2 ਜੱਜਾਂ ਨੇ ਉਹਨੂੰ ਫਾਂਸੀ ਦੀ ਸਜ਼ਾ ਦਿੱਤੀ ਸੀ। ਉਹ ਹਾਲਾਂਕਿ ਚੀਫ ਜਸਟਿਸ ਸੀ ਉਸ ਵੇਲੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਚੀਫ ਜਸਟਿਸ ਕੋਈ ਸੁਪੀਰੀਅਰ ਪਾਵਰ ਨਹੀਂ ਹੈ, ਉਹ ਉਸ ਦਾ ਸਿਰਫ ਇੱਕ ਹੈਡ ਹੈ ਜਿਹੜਾ ਕਿ ਵਕਤੀ ਤੌਰ ਤੇ ਅਸਾਈਨ ਕਰਦਾ ਹੈ, ਔਰ ਕੁਝ ਮਾਮਲਿਆਂ 'ਚ ਜਿਹੜਾ ਉਹ ਆਪਣਾ ਓਪੀਨੀਅਨ ਦੇ ਸਕਦਾ ਹੈ, ਫੈਸਲਾ ਉਸ ਕੋਲੀਜੀਅਮ ਨਹੀਂ ਕਰਨਾ ਹੁੰਦਾ। ਪਰ ਇਹਦੇ 'ਚ ਕੀ ਹੈ ਵੀ ਇਹਨੇ ਚੀਫ ਜਸਟਿਸ ਦੀਪਕ ਮਿਸ਼ਰਾ ਨੇ, ਜਿਹਦੇ ਜ਼ਾਹਰ ਹੈ ਕਿ ਪੂਰੇ ਹਿੰਦੂਤਵੀ ਸੰਬੰਧ ਨੇ, ਔਰ ਮੈਂ ਉਹਦੇ 3-4 ਫੈਸਲਿਆਂ ਦਾ ਵੀ ਜ਼ਿਕਰ ਕਰਾਂਗਾ ਜਿਨ੍ਹਾਂ ਕਰਕੇ ਜਦੋਂ ਇਹ ਬਣਿਆ, ਇਹਨੇ ਕਿਵੇਂ ਮੋਦੀ ਸਰਕਾਰ ਦੇ ਨਾਲ ਜੋ ਸੰਬੰਧ ਨੇ, ਇਹਨਾਂ ਨੇ ਵੀ ਡਾਇਰੈਕਟ ਨਹੀਂ ਕਿਹਾ, ਪਰ ਜ਼ਾਹਰ ਹੈ ਕਿ ਵੀ ਚੀਫ ਜਸਟਿਸ ਕਿਹਦੇ ਕਹਿਣ ਤੇ ਇੰਟਰਫੀਅਰ ਕਰ ਰਿਹਾ, ਔਰ ਉਹਦੇ 'ਚ ਉਹਨਾਂ ਨੇ ਕਿਹਾ ਜੀ ਬੇਮਤਲਬ ਦਖਲਅੰਦਾਜ਼ੀ ਹੋ ਰਹੀ ਹੈ। ਫਿਰ ਨੰਬਰ 2 ਉਹਨਾਂ ਨੇ ਕਿਹਾ ਕਿ ਕਲਕੱਤਾ, ਬੰਬੇ ਤੇ ਮਦਰਾਸ ਹਾਈ ਕੋਰਟ ਦੇ ਚਾਰਟਰ ਨਿਯਮਾਂ ਦੇ ਉਲਟ ਜਾ ਕੇ ਚੀਫ ਜਸਟਿਸ ਰਵਾਇਤੀ ਨਿਯਮਾਂ ਨੂੰ ਭੰਗ ਕਰ ਰਹੇ ਹਨ। ਹੁਣ ਇਹਦੇ ਵਿੱਚ ਭਾਰਤੀ ਸੁਪਰੀਮ ਕੋਰਟ ਦੀ ਇੱਕ ਆਪਣੀ ਹਿਸਟਰੀ ਹੈ। ਸੁਪਰੀਮ ਕੋਰਟ ਆਉਣ ਤੋਂ ਪਹਿਲਾਂ ਕੋਲਕਾਤਾ, ਜਿਹਨੂੰ ਕੈਲਕਟਾ ਕਹਿੰਦੇ ਸੀ, ਬੰਬੇ ਜਿਹੜਾ ਹੁਣ ਮੁੰਬਈ ਬਣ ਗਿਆ, ਔਰ ਮੈਡਰਾਸ, ਇਹ ਕਿਉਂਕਿ ਪ੍ਰੈਜ਼ੀਡੈਂਸੀ ਸੀ ਜਦੋਂ ਅੰਗਰੇਜ਼ਾਂ ਦੇ ਵੇਲੇ, ਇਹ ਸੂਬੇ ਜਿਹੜੇ ਨੇ, ਔਰ ਇਹਨਾਂ ਦੇ ਆਪਣੇ ਹਾਈ ਕੋਰਟ ਸੀ। ਸੋ ਇਹਨਾਂ ਦੀਆਂ ਜਿਹੜੀਆਂ ਟ੍ਰੈਡੀਸ਼ਨਸ ਨੇ, ਰਵਾਇਤ ਨੇ, ਪ੍ਰੋਟੋਕੋਲ ਨੇ, ਔਰ ਕਨਵੈਨਸ਼ਨਸ ਨੇ, ਉਹ ਮੱਚ ਅਰਲੀਅਰ ਨੇ ਦੈਨ ਸੁਪਰੀਮ ਕੋਰਟ ਬਾਅਦ 'ਚ ਹੋਣ 'ਚ ਆਇਆ। ਔਰ ਸੁਪਰੀਮ ਕੋਰਟ 'ਚ ਬਹੁਤ ਸਾਰੀਆਂ ਉਹਨਾਂ ਰਵਾਇਤਾਂ, ਕਨਵੈਨਸ਼ਨਸ ਨੂੰ ਜਿਹੜਾ ਉਹ ਕੈਰੀ ਔਨ ਕੀਤਾ ਗਿਆ ਇਹਨਾਂ 17 ਸਾਲਾਂ 'ਚ, ਔਰ ਇਹਨਾਂ ਨੇ ਕਿਹਾ ਵੀ ਇਹ ਉਹਨਾਂ ਰਵਾਇਤਾਂ ਨੂੰ ਤੋੜ ਰਿਹਾ। ਫਿਰ ਜਸਟਿਸ ਲੋਆ ਅਤੇ ਮੈਡੀਕਲ ਕੌਂਸਲ ਕੇਸ ਦੇ ਹਵਾਲੇ ਨਾਲ ਜੱਜਾਂ ਨੇ ਅਦਾਲਤੀ ਕੰਮਕਾਜ ਉੱਤੇ ਬੁਰਾ ਅਸਰ ਪੈਣ ਦਾ ਵੀ ਦੋਸ਼ ਲਗਾਇਆ। ਹੁਣ ਜ਼ਾਹਰ ਹੈ ਜਸਟਿਸ ਲੋਆ ਦੇ ਮਰਡਰ ਕੇਸ ਦੀ ਅਸੀਂ ਗੱਲ ਕੀਤੀ ਕਿ ਅਮਿਤ ਸ਼ਾਹ ਦੇ ਕੇਸ ਨੂੰ ਪੈਰਵਾਈ ਕਰ ਰਿਹਾ ਸੀ ਕਿ ਉਹਨੇ ਕਿਵੇਂ ਸ਼ਹਾਬੂਦੀਨ ਦਾ ਮਰਡਰ ਕੀਤਾ,
ਔਰ ਉਹ ਗਾਇਬ ਹੋ ਗਿਆ। 1 ਦਸੰਬਰ 2015 ਦਾ ਉਹਦੀ ਡੈਥ ਹੋਈ ਔਰ ਜਸਟਿਸ ਹੈ ਫੈਲੋ ਕਿਸੇ ਨੇ ਨੋਟਿਸ ਨਹੀਂ। ਹੁਣ ਜੇ ਇੱਕ ਪੈਟੀਸ਼ਨ ਆਈ ਔਰ ਕੁਛ ਮਹੀਨੇ ਕੁਛ ਹਫ਼ਤੇ ਪਹਿਲਾਂ, ਤੇ ਜਿਵੇਂ ਮੈਂ ਕਿਹਾ ਵੀ ਇਹਨੇ ਦੀਪਕ ਮਿਸ਼ਰਾ ਨੇ ਉਸ ਜੱਜ ਦੇ ਹਵਾਲੇ ਕਰ ਦਿੱਤੀ ਜਿਹਦਾ ਬੀਜੇਪੀ ਕਨੈਕਸ਼ਨ ਹੈ। ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਅੱਜ ਹੀ NDTV ਤੇ ਡਿਬੇਟ ਚੱਲ ਰਹੀ ਸੀ ਔਰ ਸ਼ਸ਼ੀ ਭੂਸ਼ਣ ਜਿਹੜੇ ਕਿ ਪਿਛਲੇ 25 ਸਾਲ ਤੋਂ ਕੰਸਿਸਟੈਂਟਲੀ ਇੱਕ ਕੈਂਪੇਨ ਕਰ ਰਹੇ ਨੇ ਕਿ ਜਿਹੜੀ ਕਰਪਸ਼ਨ ਹੈ ਜੁਡੀਸ਼ਰੀ 'ਚ ਖਤਮ ਕਰੋ। ਉਹਨੇ ਇੱਕ ਸਟੇਜ ਤੇ ਗਿਆ ਸੀ 70% ਚੀਫ ਜਸਟਿਸ ਕਰਪਟ ਨੇ ਔਰ ਉਹਨੇ ਕਿਹਾ ਜੀ ਇਹਨੂੰ ਦੀਪਕ ਮਿਸ਼ਰਾ ਨੂੰ ਹੁਣ ਅਸਤੀਫਾ ਦੇਣਾ ਚਾਹੀਦਾ। ਵੀ ਜੱਜ ਜਦੋਂ ਇਸ ਲੈਵਲ ਤੱਕ ਆਉਂਦੇ ਨੇ, ਉਹਨਾਂ ਨੇ ਕਿਹਾ ਵੀ ਅਸੀਂ ਆਪਣੀ ਆਤਮਾ ਦੀ ਆਵਾਜ਼ ਸੁਣੀ ਹੈ, ਅਸੀਂ ਇਹ ਮਹਿਸੂਸ ਕੀਤਾ ਕਿ ਬਹੁਤ ਕੁਝ ਗਲਤ ਹੋ ਰਿਹਾ ਔਰ ਅਸੀਂ ਦੇਸ਼ ਨੂੰ ਔਰ ਕਾਨੂੰਨ ਦੇ ਰਖਵਾਲੇ ਹੋਣ ਦੇ ਨਾਤੇ ਸਾਡਾ ਫਰਜ਼ ਹੈ ਕਿ ਅਸੀਂ ਆਪਣੀ ਜ਼ਬਾਨ ਖੋਲੀਏ। ਔਰ ਜੇ ਹੁਣ ਜਸਟਿਸ ਦਾ ਮਰਡਰ ਹੋ ਰਿਹਾ ਹੈ, ਇਹ ਵੀ ਕਿਤੇ ਨਾ ਕਿਤੇ ਸੈਲਫ ਫੈਕਟਰ ਵੀ ਹੋਏਗਾ ਕਿ ਵੀ ਇਹ ਤਾਂ ਬਿਲਕੁਲ ਹੀ ਗੁੰਡਿਆਂ ਦੇ ਹੱਥ ਆ ਗਈ ਗੱਲ, ਕਨਸਟੀਟਿਊਸ਼ਨ ਦੀ ਕਿਹੜੀ ਗੱਲ ਰਹਿ ਗਈ। ਔਰ ਜਿਨ੍ਹਾਂ ਦੇ ਹੱਥ ਪਾਵਰ ਹੈ ਉਹ ਸਿੱਧਾ ਹੁਣ ਉਹਨੂੰ ਹਿੰਦੂ ਕੋਡ ਬਣਾਉਣ ਦੇ ਉੱਤੇ ਆ ਗਏ ਹੋਏ ਨੇ ਔਰ ਆਲਰੇਡੀ ਉਹਦੀ ਇੰਟਰਪ੍ਰੀਟੇਸ਼ਨ ਦੀਪਕ ਮਿਸ਼ਰੇ ਵਰਗੇ ਉਹ ਹਿੰਦੂ ਲਾਅ ਦੇ ਮੁਤਾਬਕ ਕਰ ਰਹੇ ਨੇ। ਉਹ ਰਾਮ ਮੰਦਿਰ ਦਾ ਇਸ਼ੂ ਹੋਏ ਜਿਹਦਾ ਇਹਨੇ ਬਿਲਕੁਲ ਅੱਗੋਂ ਹੀਰਿੰਗ ਕਰਕੇ ਮੁਕਾਉਣ ਦਾ ਕੰਮ ਸ਼ੁਰੂ ਕੀਤਾ ਤਾਂ ਕਿ 2019 ਦੀਆਂ ਚੋਣਾਂ ਬੀਜੇਪੀ ਲਈ ਜਿੱਤਣੀਆਂ ਜਿਹੜੀਆਂ ਨੇ ਸੌਖੀਆਂ ਹੋ ਜਾਣ। ਉਸ ਤੋਂ ਪਹਿਲਾਂ ਇੱਕ ਜੇ ਪੱਗ ਵਾਲਾ ਚੀਫ ਜਸਟਿਸ ਬਿਠਾਇਆ ਕਹਿਰ ਸਿੰਘ, ਤੇ ਉਹ ਉੱਥੇ ਬਹਿ ਕੇ ਕਹਿ ਰਿਹਾ ਕਿ ਜੀ ਮੈਂ ਹਿੰਦੂ ਹਾਂ ਤੇ ਮੈਨੂੰ ਹਿੰਦੂ ਹੋਣ ਦਾ ਫਖਰ ਹੈ, ਮੈਂ ਕਿਸੇ ਤੋਂ ਨਹੀਂ ਡਰਦਾ, ਮੈਂ ਹਿੰਦੂ ਹਾਂ। ਹੁਣ ਇਹ ਜਿਹੜਾ ਸਾਰਾ ਕਲਚਰ ਆਇਆ, ਜ਼ਾਹਰ ਹੈ ਵੀ ਇਹ ਟਰੂਲੀ ਸੈਕੂਲਰ ਕਿਸਮ ਦੇ ਜੱਜ ਨੇ ਜਿਨ੍ਹਾਂ ਨੂੰ ਇਹ ਲੱਗਾ ਕਿ ਵੀ ਨਹੀਂ ਇਹ ਸੰਵਿਧਾਨ ਦੇ ਨਾਲ ਖਿਲਵਾੜ ਹੈ। ਔਰ ਉਹਨਾਂ ਨੇ ਇਸੇ ਤਰ੍ਹਾਂ ਮੈਡੀਕਲ ਕਾਉਂਸਲ ਕੇਸ ਦਾ ਹਵਾਲਾ ਆਇਆ ਕਿ ਮੈਡੀਕਲ ਕਾਲਜਿਸ 'ਚ ਐਡਮਿਸ਼ਨ ਦਿਵਾਉਣ ਲਈ ਆਪਣਿਆਂ ਨੂੰ ਕਿੰਨੇ ਲੋਕਾਂ ਨੇ ਇਸ ਕਿਸਮ ਦੀਆਂ ਜਾਲੀ ਐਡਮਿਸ਼ਨਾਂ ਦਵਾਈਆਂ। ਔਰ ਉਹ ਕੇਸ ਜਦੋਂ ਕੋਰਟ ਦੇ ਵਿੱਚ ਆਇਆ ਤੇ ਜੱਜਾਂ ਨੂੰ ਬਰਾਈਬ ਕੀਤਾ ਗਿਆ ਔਰ ਉਹਦੇ 'ਚ ਦੀਪਕ ਮਿਸ਼ਰਾ ਦਾ ਸਿੱਧਾ ਨਾਮ ਵੱਜਦਾ ਸੀ ਕਿ ਵੀ ਇਹ ਰਿਸ਼ਵਤ ਦੇ ਕੇ ਉਹ ਸਾਰਾ ਕੇਸ ਰਫਾ ਦਫਾ ਕਰਵਾਇਆ ਗਿਆ। ਔਰ ਉਹਨੇ ਵਾਕਈ ਰਫਾ ਦਫਾ ਕੀਤਾ। ਪਹਿਲਾਂ ਉਹਨੇ ਜਿਨ੍ਹਾਂ ਨੇ ਕੇਸ ਚੁੱਕਿਆ ਉਹਨਾਂ ਨੂੰ ਝਾੜਿਆ, ਫਿਰ ਛੋਟੇ ਬੈਂਚ ਦੇ ਹਵਾਲੇ ਫਿਰ ਉਹ ਬੈਂਚ ਆਪਣੇ ਕੋਲ ਕਰ ਲਿਆ ਔਰ ਇਸ ਤਰ੍ਹਾਂ ਕਰਕੇ ਉਹ ਕੇਸ ਨੂੰ। ਸੋ ਇਹਦੇ ਤੇ ਪਹਿਲੀ ਗੱਲ ਸਾਹਮਣੇ ਆਈ ਕਿ ਮੈਡੀਕਲ ਕਾਲਜਿਸ ਐਡਮਿਸ਼ਨ 'ਚ ਜਿਹੜਾ ਮੈਡੀਕਲ ਕਾਉਂਸਲ ਨਾਲ ਸੰਬੰਧਿਤ ਕਰੋੜਾਂ ਰੁਪਏ ਦਾ ਘਪਲਾ ਸੀ, ਉਹਦੇ 'ਚ ਚੀਫ ਜਸਟਿਸ ਦੀਪਕ ਮਿਸ਼ਰਾ ਇਨਵੋਲਵ ਹੈ। ਸੋ ਇਹ ਦੋ ਕੇਸ ਜਿਨ੍ਹਾਂ ਦਾ ਉਹਨਾਂ ਨੇ ਹਵਾਲਾ ਦਿੱਤਾ ਹੈ, ਜਸਟਿਸ ਲੋਆ ਦਾ ਮਰਡਰ ਔਰ ਇਹ ਜਿਹੜਾ ਮੈਡੀਕਲ ਕਾਉਂਸਲ ਕੇਸ ਦੇ ਹਵਾਲੇ ਨਾਲ ਉਹਨਾਂ ਨੇ ਕਿਹਾ ਜੀ ਇਹ ਬੁਰਾ ਅਸਰ ਪਏਗਾ। ਚੀਫ ਜਸਟਿਸ ਸਿਰਫ ਰੋਟਾ ਮਾਸਟਰ ਹੁੰਦਾ ਹੈ ਪਰ ਮੌਜੂਦਾ ਚੀਫ ਜਸਟਿਸ ਕੇਸਾਂ ਦੀ ਵੰਡ ਕਰਨ ਵਿੱਚ ਵਿਤਕਰਾ ਕਰਦੇ ਹਨ। ਇਹ ਖਾਸ ਕੇਸ ਆਪਣੀ ਮਰਜ਼ੀ ਦੇ ਜੱਜਾਂ ਨੂੰ ਅਲਾਟ ਕਰਦੇ ਹਨ। ਹੁਣ ਇਹ ਇਵੇਂ ਹੀ ਹੈ ਕਿ ਵੀ ਤੁਸੀਂ ਵਰਤਾ ਰਹੇ ਹੋ ਤੇ ਤੁਹਾਡੇ ਹੱਥ ਹੈ ਕਿ ਭਾਈ ਤੁਸੀਂ ਵਰਤਾਣਾ ਤੇ ਤੁਸੀਂ ਜਿਹੜੇ ਖਾਸ ਨੇ ਔਰ ਤੁਹਾਨੂੰ ਪਤਾ ਹੈ ਵੀ ਕਿਹਦੀਆਂ ਸਿੰਪਥੀਜ਼ ਕਿੱਥੇ ਲਾਈ ਕਰਦੀਆਂ। ਜੇ ਕਿਸੇ ਨੂੰ ਐਕਵਿਟ ਕਰਾਣਾ, ਐਵੇਂ ਨਹੀਂ ਸਾਰੇ ਗੁਜਰਾਤ ਮਰਡਰ ਕੇਸ SIT ਉਹ ਕਰਨਲ ਪ੍ਰੋਤ ਹੋਏ, ਉਹ ਦੂਜੀ ਜਿਹੜੀ ਸਾਧਵੀ ਹੋਏ ਪ੍ਰਗਿਆ, ਸਾਰੇ ਆਫ ਦਾ ਹੁੱਕ ਹੋ ਗਏ। ਕਿੰਨੇ ਸੀਰੀਅਸ ਕੇਸ, ਕਿਉਂਕਿ ਜੇ ਹੁਣ ਬੈਠਾ ਹੀ ਹੈ ਉੱਤੇ ਹੀ ਉਹ ਬੈਠਾ ਲਾਂਤੀ ਕਿ ਵੀ ਜਿਹਨੇ ਮਿੱਥਿਆ ਹੋਇਆ ਕਿ ਉਹਨੇ ਇਨਸਾਫ ਦਾ ਜਨਾਜ਼ਾ ਕੱਢਣਾ, ਤੁਸੀਂ ਉਦਾਂ ਦੇ ਹੀ ਜੱਜ ਰੱਖੇ ਹੋਏ ਨੇ, ਉਹਨਾਂ ਦੇ ਤੁਸੀਂ ਹਵਾਲੇ ਕਰ ਦਿਓ। ਫਿਰ ਉਹਨਾਂ ਨੇ ਕਿਹਾ ਕਿ ਵੀ ਪ੍ਰੈਸ ਕਾਨਫਰੰਸ ਤੋਂ ਬਾਅਦ ਚੁਫੇਰਿਓਂ ਘਟਨਾ ਨੂੰ ਮੰਦਭਾਗਾ ਤੇ ਸੁਪਰੀਮ ਕੋਰਟ ਦੀ ਮਰਿਆਦਾ ਦੇ ਖਿਲਾਫ ਦੱਸਿਆ ਗਿਆ। ਨਾਲ ਦੀ ਨਾਲ ਸ਼ੁਰੂ ਹੋ ਗਿਆ। ਅਟਾਰਨੀ ਜਨਰਲ ਨੇ ਕਿਹਾ ਜੀ ਇਹ ਉਹਨਾਂ ਨੂੰ ਮੀਟਿੰਗ ਕਰਨੀ ਚਾਹੀਦੀ ਸੀ। ਕਿਸੇ ਨੇ ਕਿਹਾ ਜੀ ਕਿਉਂਕਿ ਰਾਸ਼ਟਰਪਤੀ ਅਪਾਇੰਟ ਕਰਦਾ ਜਸਟਿਸ ਨੂੰ, ਉਹਨਾਂ ਨੂੰ ਪ੍ਰੈਜ਼ੀਡੈਂਟ ਨੂੰ ਦੱਸਣਾ ਚਾਹੀਦਾ ਸੀ। ਪਰ ਇਸ ਤੋਂ ਪਹਿਲਾਂ ਇਸ ਗੱਲ ਦਾ ਧਿਆਨ ਰਹੇ ਵੀ ਇਹ ਜਿਹੜੇ ਚੀਫ ਜਸਟਿਸ ਦੀਪਕ ਮਿਸ਼ਰਾ ਦੇ ਖਿਲਾਫ ਗੱਲ ਹੋ ਰਹੀ ਹੈ, ਇਹਨੇ ਸਭ ਤੋਂ ਪਹਿਲਾਂ ਜਿਹੜਾ ਆਪਣੇ ਤੌਰ ਤੇ ਫੈਸਲਾ ਲਿਆ ਸੀ ਕਿ ਜੀ ਜਿਹੜੇ ਸਿਨੇਮਾ ਘਰ ਨੇ ਉਹਨਾਂ ਦੇ ਵਿੱਚ ਰਾਸ਼ਟਰੀ ਗਾਨ ਜਨ ਗਣ ਮਨ ਜ਼ਰੂਰ ਮੈਂਡੇਟਰੀ ਕੰਪਲਸਰੀ। ਸੋ ਜ਼ਾਹਰ ਹੈ ਵੀ ਇਹ ਕਿਹਦਾ ਏਜੰਡਾ ਸੀ ਕਿ ਵੀ ਤੁਸੀਂ ਔਰ ਫਿਰ ਉਹਦੇ ਥੱਲੇ ਕਿਵੇਂ ਮੁਸਲਮਾਨਾਂ ਨੂੰ ਫਿਜ਼ੀਕਲੀ ਹੈਂਡੀਕੈਪਡ ਦੂਜਿਆਂ ਤੀਜਿਆਂ ਦੇ ਨਾਲ ਕੀ ਸਲੂਕ ਕੀਤਾ। ਸੋ ਜ਼ਾਹਰ ਹੈ ਇਹ ਫੈਸਲਾ ਜਿਹੜਾ ਹੈ ਇਹ ਇਹਨਾਂ ਹੀ ਦੀਪਕ ਮਿਸ਼ਰਾ ਨੇ 30 ਨਵੰਬਰ 2016 ਨੂੰ, ਉਦੋਂ ਅਜੇ ਚੀਫ ਜਸਟਿਸ ਨਹੀਂ ਸੀ, ਇਹ ਜਸਟਿਸ ਸੀ ਔਰ ਉਹਦੀ ਕਮਾਂਡ ਥੱਲੇ ਬੈਂਚ ਨੇ ਇਹ ਫੈਸਲਾ ਦਿੱਤਾ ਸੀ। ਫਿਰ FIR ਦੀ ਕਾਪੀ 24 ਘੰਟਿਆਂ 'ਚ ਵੈਬਸਾਈਟ ਤੇ ਪਾਈ, ਇੱਥੇ ਚਲੋ ਪੋਜ਼ਿਟਿਵ ਫੈਸਲਾ ਸੀ। ਫਿਰ ਅਪਰਾਧਕ ਮਾਨਹਾਨੀ ਦੀ ਸੰਵਿਧਾਨਕਤਾ ਬਰਕਰਾਰ
ਕਿ ਵੀ ਇਹ ਜਿਹੜੀ ਹੈ ਕਨਸਟੀਟਿਊਸ਼ਨਲੀ ਉਹਨੇ ਸੁਬਰਾਮਨੀਅਮ ਸਵਾਮੀ, ਰਾਹੁਲ ਗਾਂਧੀ, ਅਰਵਿੰਦ ਕੇਜਰੀਵਾਲ ਬਨਾਮ ਯੂਨੀਅਨ ਦੇ ਕੇਸ ਸੁਣਾਇਆ ਕਿ ਵੀ ਜਿਹੜਾ ਉਹਦੇ 'ਚ ਜਿਹੜੀ ਫਰੀडम ਆਫ ਐਕਸਪ੍ਰੈਸ਼ਨ ਹੈ ਉਸ ਦੇ ਉੱਤੇ ਕਰਬ ਲਾ ਦਿੱਤਾ ਸੀ ਕਿ ਵੀ ਇਹ ਜਿਹੜਾ ਹਰ ਇੱਕ ਨੂੰ ਜੋ ਚਾਹੇ ਨਹੀਂ ਕਹਿ ਸਕਦਾ। ਔਰ ਇਹ ਜਿਹੜਾ ਇਸ ਦੇ ਉੱਤੇ ਇਹ ਵੀ ਫੈਸਲਾ ਸੁਬਰਾਮਨੀਅਮ ਸਵਾਮੀ ਔਰ RSS ਨੂੰ ਸੂਟ ਕਰਦਾ ਸੀ ਜੀ। ਫਿਰ ਯਾਕੂਬ ਮੈਨਨ ਜਿਹੜਾ ਇੱਕ ਬੇਗੁਨਾਹ ਬੰਦਾ, ਜਿਵੇਂ ਉਸ ਅਫਜ਼ਲ ਗੁਰੂ ਨੂੰ ਫਾਇਲ ਆਇਆ, ਯਾਕੂਬ ਮੈਨਨ ਦੀ ਫਾਂਸੀ 1993 ਦੇ ਬੰਬਈ ਧਮਾਕਿਆਂ 'ਚ ਦੋਸ਼ੀ ਠਹਿਰਾਏ ਗਏ ਯਾਕੂਬ ਮੈਮਨ। ਇਹਦਾ ਭਰਾ ਮੈਮਨ ਜ਼ਿੰਮੇਵਾਰ ਹੋ ਸਕਦਾ, ਪਰ ਇਹਨੂੰ ਵਿਚਾਰੇ ਨੂੰ ਬਿਲਕੁਲ ਬੇਗੁਨਾਹ ਬੰਦੇ ਨੂੰ ਕਿ ਉਹਦਾ ਭਰਾ ਹੈ ਚੁੱਕ ਕੇ ਫਾਂਸੀ ਤੇ ਲਾਉਣ ਵਾਲਾ ਵੀ ਇਹੀ ਜਿਹੜਾ ਉਹਨੇ ਪਹਿਲਾਂ ਫਾਂਸੀ ਤੋਂ ਪਹਿਲਾਂ ਆਪਣੀ ਪਟੀਸ਼ਨ ਪਾਈ ਸੀ। ਔਰ ਇਹਨੇ 29 ਜੁਲਾਈ 2013 ਦੀ ਰਾਤ ਨੂੰ ਹੀ ਅਦਾਲਤ ਖੁਲਵਾ ਲਈ ਤੇ ਸੁਣਵਾਈ ਕਰਨ ਵਾਲੇ 3 ਜੱਜਾਂ 'ਚ ਜਸਟਿਸ ਮਿਸ਼ਰ ਵੀ ਸ਼ਾਮਲ ਸੀ ਤੇ ਸਵੇਰੇ 5 ਵਜੇ ਉਹਨੇ ਫੈਸਲਾ ਸੁਣਾਇਆ ਔਰ ਉਹਨੇ ਕਿਹਾ ਜੀ ਬਿਲਕੁਲ ਫਾਂਸੀ ਤੇ ਰੋਕ ਨਹੀਂ ਲੱਗੇਗੀ, ਇਹਨੂੰ ਫਾਂਸੀ ਦਿਓ। ਔਰ ਕੁਝ ਘੰਟਿਆਂ ਦੇ ਵਿੱਚ ਉਹਨੂੰ ਫਾਂਸੀ ਦੇ ਦਿੱਤੀ ਗਈ ਸੀ। ਇਸੇ ਤਰ੍ਹਾਂ ਮਾਇਆਵਤੀ ਸਰਕਾਰ ਨੇ ਜਦੋਂ ਪ੍ਰਮੋਸ਼ਨ ਹੈ ਉਹਦੇ 'ਚ ਵੀ ਰਿਜ਼ਰਵੇਸ਼ਨ ਦੀ ਨੀਤੀ ਜਿਹਦਾ ਫਾਇਦਾ ਹੋਣਾ ਸੀ ਦਲਿਤ ਔਰ ਬੈਕਵਰਡ ਕਲਾਸਿਸ ਜਾਂ OBCs, ਉਹਨੇ ਜਿਹੜਾ ਇਹ ਸੁਪਰੀਮ ਕੋਰਟ ਇਲਾਹਾਬਾਦ ਹਾਈ ਕੋਰਟ ਦੇ ਫੈਸਲੇ ਨੇ ਦਾ ਜਿਹੜਾ ਫੈਸਲਾ ਸੀ ਉਹਦੇ 'ਚ ਉਹਨੇ ਕਿਹਾ ਜੀ ਨਹੀਂ ਇਹ ਅਨਕਨਸਟੀਟਿਊਸ਼ਨਲ ਹੈ। ਔਰ ਦੀਪਕ ਮਿਸ਼ਰਾ ਨੇ ਵੀ ਉਸ ਦੇ ਉੱਤੇ ਹੀ ਆਪਣੀ ਜਿਹੜੀ ਹੈ ਸਟੈਂਪ ਲਾਈ ਸੀ। ਸੋ ਕੁੱਲ ਮਿਲਾ ਕੇ ਇਹ ਜਿਹੜਾ ਹੋਰ ਵੀ ਹੈ ਇਸ ਦੇ ਉੱਤੇ ਸਟੋਰੀਜ਼, ਪਰ ਅਸੀਂ ਸਮਝਦੇ ਹਾਂ ਕਿ ਵੀ ਜਿਹੜੀ ਸਾਡਾ ਰਿਪੀਟਡ ਇਹ ਕਹਿਣਾ ਕਿ ਉੱਥੇ ਬਿਲਕੁਲ ਹਿੰਦੂਤਵਾ ਦਾ ਬੋਲਬਾਲਾ ਹੈ ਔਰ ਜੁਡੀਸ਼ਰੀ ਵੀ ਜਿਹੜੀ ਹੈ ਉਹ ਬਿਲਕੁਲ ਹੁਣ ਹਿੰਦੂਤਵੀਆਂ ਦੀ ਟਿਊਨ ਦੇ ਉੱਤੇ ਹੀ ਡਾਂਸ ਕਰ ਰਹੀ ਹੈ ਕਿਉਂਕਿ ਦੀਪਕ ਮਿਸ਼ਰਾ ਪਰ ਇਹ ਚਾਰੋਂ ਜੱਜ ਜਿਹੜੇ ਨੇ ਕਾਬਲੇ ਤਾਰੀਫ ਨੇ ਔਰ ਅਸੀਂ ਇਹਨਾਂ ਦੀ ਸ਼ਲਾਘਾ ਕਰਦੇ ਹਾਂ। ਤੇ ਜਿਵੇਂ ਕਹਿੰਦੇ ਨੇ ਕਿ ਕੋਈ ਹਰਿਓ ਬੂਟ ਗੁਰਬਾਣੀ 'ਚ ਕੋਈ ਹਰਿਓ ਬੂਟ ਰਹਿ ਹੋਰੀ ਕਿ ਜੰਗਲ 'ਚ ਦਾਵਾ ਅਗਨ ਕਿ ਅੱਗ ਨੇ ਸਾਰਾ ਜੰਗਲ ਸਾੜ ਦਿੱਤਾ ਪਰ ਕੋਈ ਨਾ ਕੋਈ ਹਰਿਆ ਬੂਟਾ ਜਿਹੜਾ ਉਸ ਅੱਗ ਤੋਂ ਬਚਿਆ ਹੋਇਆ ਉਹ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹਨਾਂ ਨੇ ਆਪਣਾ ਕਰੀਅਰ ਸਭ ਕੁਝ ਦਾਅ ਤੇ ਲਾਇਆ ਪਰ ਦੁਨੀਆ ਦੀ ਕਚਹਿਰੀ 'ਚ ਦੱਸ ਦਿੱਤਾ ਹੈ ਕਿ ਕਿਸ ਕਿਸਮ ਦਾ ਹਾਲ ਅੱਜ ਉਸ ਦੇਸ਼ ਦਾ ਔਰ ਅੱਜ ਜੁਡੀਸ਼ਰੀ ਵੀ ਕਿਵੇਂ ਹਿੰਦੂ ਤਵੀਆਂ ਦੀ ਰਖੇਲ ਬਣੀ ਹੋਈ ਜੀ। ਡਾਕਟਰ ਸਾਹਿਬ ਬਿਲਕੁਲ ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰ ਦਈਏ ਵਿਊਅਰਸ, ਅਸੀਂ ਚਾਹੁੰਦੇ ਹਾਂ ਕਿ ਤੁਸੀਂ TV84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਇਹਨਾਂ 3 ਵੇਜ਼ ਰਾਹੀਂ ਕਰ ਸਕਦੇ ਹੋ, ਜਿਸ ਤਰ੍ਹਾਂ ਕਿ 1 ਟਾਈਮ ਡੋਨੇਸ਼ਨ, ਮੰਥਲੀ ਡੋਨੇਸ਼ਨ ਜਾਂ ਫਿਰ ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਫੋਨ ਰਾਹੀਂ ਵੀ ਸਾਨੂੰ ਕਾਲ ਕਰ ਸਕਦੇ ਹੋ ਜਿਸ ਤਰ੍ਹਾਂ ਕਿ 5164060694। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।